अस्सलाम वालेकुम, सत श्री अकाल जी। उम्मीद करना कि सारे ठीक हो दे। अच्छा जी, ਅੱਜ ਦੇ ਸਕੇਰੇ ਦਾ ਦੂਸਰਾ ਪਾਰਟ ਔਰ ਪਹਿਲਾਂ ਸੁਬਹ ਅਪਲੋਡ ਕਰ ਦਿੱਤਾ ਸੀ ਤੇ ਨਵੇਂ ਸਟੂਡੈਂਟ ਵਾਸਤੇ ਫਿਰ ਉਹ ਚੀਜ਼ਾਂ ਰਿਪੀਟ ਕਰਾਂ ਦਾ ਤੇ ਰਿਪੀਟ ਇਸ ਤੋਂ ਕਰਨਾ ਕਿ ਹੋ ਸਕਦਾ ਹੈ ਕੋਈ ਸਟੂਡੈਂਟ ਜਿਹੜਾ ਪਹਿਲੀ ਦਫਾ ਵੀਡੀਓ ਵੇਖ ਰਿਹਾ ਹੋਵੇ ਤੇ ਉਹਨੂੰ ਚੀਜ਼ਾਂ ਦਾ ਪਤਾ ਲੱਗ ਜਾਵੇ ਬਈ ਇਸ ਚੈਨਲ ਦੇ ਉੱਤੇ 3 ਤੇ 20 ਦਾ ਪੂਰਾ ਕੋਰਸ ਅਪਲੋਡ ਹੈ, ਸਾਰੇ ਦਾ ਸਾਰਾ ਫ੍ਰੀ ਹੈ, ਆਪਣੀ ਤਿਆਰੀ ਫ੍ਰੀ ਕਰ ਸਕਦੇ ਹੋ। ਕੋਰਸ ਚੇਂਜ ਕੋਈ ਨਹੀਂ ਹੋਇਆ, ਇਹ ਹੀ ਕੋਰਸ ਹੈ ਜਿਹੜਾ ਤੁਸੀਂ ਵੇਖ ਰਹੇ ਹੋ, ਠੀਕ ਹੈ। ਤੇ ਪੂਰਾ ਇਸ ਚੈਨਲ ਦੇ ਉੱਤੇ ਮੌਜੂਦ ਹੈ। ਐਪਲੀਕੇਸ਼ਨ ਵੈਬ 3 ਤੇ ਗੂਗਲ ਤੋਂ ਡਾਊਨਲੋਡ ਹੋ ਜਾਏਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤੇ ਫਿਰ ਤੁਸੀਂ ਆਨਲਾਈਨ ਪੜ੍ਹ ਸਕਦੇ ਹੋ, ਠੀਕ ਹੈ ਜੀ। ਤੇ ਐਪਲੀਕੇਸ਼ਨ ਕਰਨੀ ਜ਼ਰੂਰੀ ਹੈ ਨਵੇਂ ਸਟੂਡੈਂਟ ਵਾਸਤੇ। ਤੇ ਮਤਲਬ ਐਪਲੀਕੇਸ਼ਨ ਤੇ ਸਾਰੇ ਹੀ ਕਰਨੀ, ਨਵੇਂ ਸਟੂਡੈਂਟ ਵਾਸਤੇ ਗੱਲ ਦੱਸਣ ਲੱਗਾ ਕਿ ਪਹਿਲੇ 2-4 ਦਿਨ ਜਾਂ ਹਫਤਾ ਜਾਂ 10 ਦਿਨ ਉਹ ਡਿਪੈਂਡ ਕਰਦਾ ਹੈ। ਅਗਰ ਤੁਹਾਨੂੰ ਥੋੜੀ ਬਹੁਤ ਜ਼ੁਬਾਨ ਆਉਂਦੀ ਹੈ ਤੇ ਫਿਰ ਤੁਹਾਨੂੰ 2-4 ਦਿਨਾਂ ਵਿੱਚ ਸਮਝ ਆਉਣੀ ਸ਼ੁਰੂ ਹੋ ਜਾਏਗੀ। ਅਗਰ ਜ਼ੁਬਾਨ ਬਿਲਕੁਲ ਸਮਝ ਲਓ 10-15% ਆਉਂਦੀ ਹੈ ਤੇ ਫਿਰ ਹਫਤਾ 10 ਦਿਨ ਲੱਗ ਜਾਂਦੇ। ਮਤਲਬ ਮੈਕਸਿਮਮ 2 ਹਫਤੇ ਦਾ ਟਾਈਮ ਹੁੰਦਾ ਜਾਂ 10 ਦਿਨ ਕਹਿ ਲਓ। ਇਹ ਸ਼ੁਰੂ ਵਿੱਚ ਸਮਝ ਨਹੀਂ ਆਉਂਦੀ ਸਹੀ ਤਰ੍ਹਾਂ, ਲੇਕਿਨ ਤੁਸੀਂ ਟਰਾਈ ਜ਼ਰੂਰ ਕਰੋ। ਕੁਛ ਨੂੰ ਪਹਿਲੇ ਦਿਨ, ਦੂਸਰੇ ਦਿਨ, ਤੀਸਰੇ ਦਿਨ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਤੁਹਾਡਾ ਜਦੋਂ ਜਿਤਨੀ ਦੇਰ ਤੁਸੀਂ ਇੱਕ ਚੈਪਟਰ ਪੜ੍ਹਨਾ ਨਾ ਪਹਿਲਾ, ਉਹਦੇ ਵਿੱਚ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਣਾ। ਅਗਲੇ ਸਮਝੋ ਤੁਹਾਡੇ 10-12 ਚੈਪਟਰ ਕਲੀਅਰ ਹੋ ਜਾਣੇ ਨੇ ਅਗਰ ਤੁਹਾਨੂੰ ਪਹਿਲੇ ਚੈਪਟਰ ਦੀ ਸਮਝ ਆ ਗਈ ਤੇ, ਕਿਉਂਕਿ ਉਹ ਹੀ ਲਫ਼ਜ਼ ਨੇ ਬਾਰ-ਬਾਰ ਰਿਪੀਟ ਹੋ ਕੇ ਆਉਂਦੇ ਨੇ। ਤੇ ਅਗਰ ਅਗਲੀਆਂ ਚੈਪਟਰਾਂ ਵਿੱਚ ਹਰ ਪੇਜ ਵਿੱਚ ਇੱਕ ਲਫ਼ਜ਼ ਜਾਂ 2 ਲਫ਼ਜ਼ ਨਵੇਂ ਆਉਂਦੇ ਨੇ ਤੇ ਉਹ ਤੇ ਯਾਦ ਕਰਨ ਦਾ ਮਸਲਾ ਹੀ ਕੋਈ ਨਹੀਂ। ਹਰ ਤਕਰੀਬਨ ਚੈਪਟਰ ਦੇ ਵਿੱਚ ਇੱਕ ਕੈਟਾਗਰੀ ਦੇ ਲਫ਼ਜ਼ ਹੁੰਦੇ ਨੇ ਜ਼ਿਆਦਾਤਰ, ਤੇ ਜੇ ਕੋਈ 2-4 ਲਫ਼ਜ਼ ਹਟ ਕੇ ਵੀ ਆ ਜਾਣ ਤੇ ਉਹਦਾ ਮਸਲਾ ਨਹੀਂ ਬਣਦਾ, ਠੀਕ ਹੈ। ਇਸ ਵਾਸਤੇ ਸ਼ੁਰੂ ਵਿੱਚ, ਕਿਉਂਕਿ ਸਾਰਾ ਕੁਝ ਤੁਹਾਡੇ ਵਾਸਤੇ ਨਵਾਂ ਵੇ, ਹੁਣ ਤੁਸੀਂ ਕਹੋ ਮੈਨੂੰ ਫੌਰਨ ਸਮਝ ਲੱਗ ਜਾਵੇ, ਮੈਂ ਵੀਡੀਓ ਵੇਖਦਾ ਜਾਵਾਂ ਤੇ ਮੈਨੂੰ ਸਮਝ ਲੱਗਦੀ ਜਾਵੇ, ਇਹ ਤੇ ਚੀਜ਼ ਹੁੰਦੀ ਨਹੀਂ। ਕਮ ਅਜ਼ ਕਮ ਹਫਤਾ ਟਾਈਮ ਜਿਹੜਾ ਨਾ ਤੁਸੀਂ ਇਹ ਕੱਢ ਕੇ ਰੱਖੋ ਇਹਦੇ ਵਾਸਤੇ, ਮੈਨੂੰ ਸਮਝ ਨਹੀਂ ਆਉਣੀ। ਹੁਣ ਇਹਦਾ ਇਹ ਮਤਲਬ ਨਹੀਂ ਸ਼ੁਰੂ ਕਰਕੇ ਛੱਡ ਦਿਓ ਵੀ ਹਫਤਾ ਗੁਜ਼ਰ ਜਾਵੇ, ਠੀਕ ਹੈ। ਤੇ ਇਸ ਚੀਜ਼ ਤੋਂ ਪਰੇਸ਼ਾਨ ਨਾ ਹੋਇਆ ਕਰੋ, ਇਹ ਸਾਰਿਆਂ ਨਾਲ ਹੁੰਦਾ ਕੋਈ ਤੁਸੀਂ ਨਾ ਤੁਸੀਂ ਪਹਿਲੇ ਹੋ ਤੇ ਨਾ ਆਖਰੀ ਹੋ, ਮੈਨੂੰ ਸਮਝ ਨਹੀਂ ਆ ਰਹੀ। ਹਫਤਾ ਇੱਕ ਤਕਰੀਬਨ ਲੱਗ ਜਾਂਦਾ ਹੈ। ਤੇ ਮੇਨ ਚੀਜ਼ ਇਹ ਵੇ ਕਿ ਐਪਲੀਕੇਸ਼ਨ ਕਰੋ ਔਰ ਐਪਲੀਕੇਸ਼ਨ ਚਲਾਣੇ ਦਾ ਤਰੀਕਾ ਤੁਹਾਨੂੰ ਪਤਾ ਹੋਵੇ, ਠੀਕ ਹੈ ਜੀ। ਤੇ ਚਲੋ ਜੀ, 16 ਨੰਬਰ ਸਵਾਲ। Su strade extraurbane principali ਦੇ ਉੱਤੇ il limite massimo di velocità, ਜਿਹੜੀ ਮੈਕਸਿਮਮ ਸਪੀਡ ਲਿਮਟ ਹੈ, ਇਹਦੀ 110 ਕਹਿੰਦਾ 110 ਦੀ ਹੈ। per autoveicoli ਉਹਨਾਂ ਗੱਡੀਆਂ ਦੇ ਲਈ fino a 3,5 tonnellate ਜਿਹੜੀਆਂ 3.5 ਟਨ ਦੀਆਂ। ਵੇਖੋ ਜੀ, ਕੋਈ ਵੀ ਗੱਡੀ ਜਿਹੜੀ 3.5 ਟਨ ਤੱਕ ਹੈ ਉਹਦੀ ਪ੍ਰਿੰਸੀਪਲੀ ਦੇ ਉੱਤੇ ਸਪੀਡ ਜਿਹੜੀ 110 ਹੋ ਸਕਦੀ ਹੈ, ਹੋ ਸਕਦੀ ਮਤਲਬ ਹੋਵੇ ਦੀ। 17 ਨੰਬਰ il segnale raffigurato è ਨਿਸ਼ਾਨ ਦਿਖਾਇਆ ਗਿਆ prescrive, ਇਹ ਦੱਸ ਰਿਹਾ ਹੈ di dare precedenza ai veicoli, ਬਈ ਉਹਨਾਂ ਗੱਡੀਆਂ ਨੂੰ ਹੱਕ ਦੇਣਾ ਜੇ provenienti da sinistra, ਜਿਹੜੀਆਂ ਖੱਬੇ ਤੋਂ ਆ ਰਹੀਆਂ ਨੇ। ਫਾਲਸੋ ਜੀ, ਇੱਥੇ ਸਾਡੀ ਪਹਿਲ, ਕਿਉਂਕਿ ਇਹ ਨਿਸ਼ਾਨ ਮੇਨ ਸੜਕ ਉੱਤੇ ਲੱਗਿਆ ਹੁੰਦਾ ਹੈ ਤੇ ਮੇਨ ਸੜਕ ਵਾਲੇ ਨੂੰ ਇਹ ਨਿਸ਼ਾਨ ਦੱਸ ਰਿਹਾ ਵੀ ਖੱਬੀ ਸਾਈਡ ਤੋਂ ਸੜਕ ਐਂਟਰ ਵੀ ਹੁੰਦੀ ਹੈ। 18 ਨੰਬਰ। ਅੱਛਾ ਜੀ, ਇਹ ਸਟੈਂਡ ਜਿਹੜਾ ਹੈ ਇਹ ਅਗਰ ਕਿਧਰੇ ਸੜਕ ਦੇ ਐਸੇ ਪੁਆਇੰਟ, ਐਸੇ ਜਗ੍ਹਾ ਤੇ ਪਿਆ ਜਿੱਥੇ ਘੱਟ ਨਜ਼ਰ ਆ ਰਿਹਾ ਹੈ ਤੇ ਫਿਰ ਇਹਦੇ ਉੱਤੇ ਇੱਕ ਲਾਲ ਲਾਈਟ ਵੀ ਲੱਗੀ ਹੋ ਸਕਦੀ ਹੈ। La barriera raffigurata, ਜਿਹੜਾ ਬੈਰੀਅਰ ਦਿਖਾਇਆ ਗਿਆ può essere integrata da lanterna, ਕਹਿੰਦੇ ਇਸ ਲੰਟੇਰਨਾ ਮਤਲਬ ਉੱਤੇ ਲਾਈਟ ਲੱਗੀ ਹੋ ਸਕਦੀ ਹੈ a luce rossa fissa, ਜਿਹੜੀ ਲਾਲ ਫਿਕਸ ਲਾਈਟ ਹੋਵੇ ਦੀ। in caso di scarsa visibilità, ਉਹ ਸੂਰਤ ਹੈ ਜਦੋਂ ਇਹ ਥੋੜਾ ਨਜ਼ਰ ਆ ਰਿਹਾ ਵੇਰੋ। 19 ਨੰਬਰ la distanza di sicurezza fasti, ਫਾਸਲਾ dipende, ਕਹਿੰਦਾ ਡਿਪੈਂਡ ਕਰਦਾ ਹੈ dalle condizioni di salute del conducente, ਡਰਾਈਵਰ ਦੀ ਸਿਹਤ ਦੀ ਕੰਡੀਸ਼ਨ, ਹਾਲਤ ਤੇ ਵੇਰੋ ਜੀ। ਮਤਲਬ ਸਲੂਤ ਇਹ ਨਹੀਂ ਮੋਟਾ ਜਾਂ ਪਤਾ ਹੋਣਾ ਵੇਖਣਾ ਹੈ, ਤਬੀਅਤ ਵੇਖਣੀ। ਫਾਰ ਐਗਜ਼ਾਮਪਲ ਅਗਰ ਕੋਈ ਬੰਦਾ ਗੱਡੀ ਚਲਾ ਰਿਹਾ ਤੇ ਉਹਦੀ ਤਬੀਅਤ ਨਹੀਂ ਠੀਕ, ਕੋਈ ਬਿਮਾਰ ਹੈ ਤੇ ਫਿਰ ਉਹਨੂੰ ਚਾਹੀਦਾ ਹੈ ਥੋੜਾ ਡਿਸਟੈਂਸ ਵਧਾ ਲਵੇ, ਕਿਉਂਕਿ ਉਹ ਦੀ ਰਿਫਲੈਕਸ ਹੀ ਉਸ ਹਿਸਾਬ ਨਾਲ ਐਕਟਿਵ ਨਹੀਂ ਹੋਣ ਲੱਗੇਗਾ। ਡਿਸਟੈਂਸ ਵਧਾ ਸਕਦੇ ਹੋ, ਘਟਾ ਕਿਸੇ ਸੂਰਤ ਨਹੀਂ ਸਕਦੇ, ਇਹ ਚੀਜ਼ ਇਹਨੇ ਰੱਖਣੀ ਹੈ। 20 ਨੰਬਰ ਲਾ ਮਨੋਵਰਾ ਦੀ ਸਰਪਾਸੋ, ਓਵਰਟੇਕ ਜਿਹੜਾ deve essere eseguita a destra, ਕਹਿੰਦਾ ਲਾਜ਼ਮੀ ਸੱਜੇ ਤੋਂ ਓਵਰਟੇਕ ਕਰਨਾ ਹੈ। se il conducente del veicolo, ਅਗਰ ਉਸ ਗੱਡੀ ਦਾ ਡਰਾਈਵਰ ਦਾ sorpassare, ਜਿਹਨੂੰ ਤੁਸੀਂ ਓਵਰਟੇਕ ਕਰਨਾ ਹੈ, ha segnalato, ਵੀ ਉਹਨੇ ਇਸ਼ਾਰਾ ਲਾ ਲਿਆ ਜਾਂ ਕਹਿ ਰਹੇ ਦੱਸ ਰਿਹਾ ਹੈ l'intenzione di voler svoltare a sinistra, ਵੀ ਮੇਰੀ ਖੱਬੇ ਮੁੜਨੇ ਦੀ ਨੀਅਤ ਹੈ ਜਾਂ ਮੈਂ ਖੱਬੇ ਮੁੜਨਾ ਚਾਹਨਾ, ਕਹਿੰਦਾ ਉਹਨੇ segnalato ਕਰ ਲਿਆ, ਇਸ਼ਾਰਾ ਲਾ ਲਿਆ ਤੇ ਫਿਰ ਤੁਸੀਂ ਉਸ ਗੱਡੀ ਨੂੰ ਲਾਜ਼ਮੀ ਸੱਜੇ ਤੋਂ ਓਵਰਟੇਕ ਕਰਨਾ ਹੈ ਵੇਰੋ। 21 ਨੰਬਰ
ਨਿਸ਼ਾਨ ਤੁਸੀਂ ਵੇਖ ਲਿਆ ਜੀ, ਇਹ ਨਿਸ਼ਾਨ ਜਿਹੜਾ ਹੈ ਅਬਲਿਆਨ ਜਿਹੜੀਆਂ ਫੁੱਲ ਲਾਈਟਾਂ ਨੇ ਉਹਨਾਂ ਦਾ ਇਹ ਨਿਸ਼ਾਨ ਹੈ। ਠੀਕ ਹੈ, ਉਸ ਬਟਨ ਤੇ ਵੀ ਲੱਗਿਆ ਹੋ ਸਕਦਾ ਹੈ। Il simbolo raffigurato ਨਿਸ਼ਾਨ ਦਿਖਾਇਆ ਗਿਆ ਹੈ, ਇਹ posto sul comando ਕਹਿੰਦਾ ਉਸ ਬਟਨ ਤੇ ਮੌਜੂਦ ਹੈ ਨਿਸ਼ਾਨ ਦੀ accensione dei protettori ana abbaglianti, ਜਿੱਥੋਂ ana abbaglianti ਲਾਈਟਾਂ ਆਨ ਹੁੰਦੀਆਂ ਨੇ। ਫਾਲਸੋ ਜੀ, ana abbaglianti ਨਹੀਂ, abbaglianti। 22 ਨੰਬਰ, se un infortunato della strada, ਜੇ ਕਹਿੰਦਾ ਸੜਕ ਦੇ ਉੱਤੇ ਇੱਕ ਜ਼ਖਮੀ ਹੈ, ha un abbondante emorragia esterna, ਉਹਦਾ ਖੂਨ ਬੜੀ ਤੇਜ਼ੀ ਨਾਲ ਬਾਹਰ ਨਿਕਲ ਰਿਹਾ ਹੈ, bisogna cercare di arrestare, ਕਹਿੰਦਾ ਕੋਸ਼ਿਸ਼ ਕਰੋ ਰੋਕਣੇ ਦੀ, la fuoriuscita del sangue, ਜਿਹੜਾ ਖੂਨ ਬਾਹਰ ਨਿਕਲ ਰਿਹਾ ਵੇਰੋ ਜੀ। 23 ਨੰਬਰ, in caso di lesioni o rottura del vetro, ਕਹਿੰਦਾ ਉਹ ਸੂਰਜ ਜਦੋਂ ਵੇਤਰੋ ਜਿਹੜਾ ਹੈ ਲੈਸਿਓਨੀ ਹੋ ਗਿਆ, ਰਤੂਰਾ ਹੋ ਗਿਆ, ਮਤਲਬ ਉਹ ਨੁਕਸਾਨ ਹੋ ਗਿਆ ਜਾਂ ਟੁੱਟ ਗਿਆ ਅੰਤਰੀਓਰ del veicolo, ਗੱਡੀ ਦਾ ਅੱਗੇ ਵਾਲਾ ਸ਼ੀਸ਼ਾ, bisogna ripararlo, ਕਹਿੰਦਾ ਉਹਨੂੰ ਰਿਪੇਅਰ ਕਰ ਲਓ, con del nastro adesivo trasparente, ਕੋਈ ਟ੍ਰਾਂਸਪੇਰੈਂਟ ਜਿਹੜੀ ਹੈ ਸਕotch ਲੈ ਕੇ। ਫਾਲਸੋ ਜੀ, ਅੱਛਾ ਇੱਕ ਨਾਸਟਰੋ ਆਇਆ sempre falso ਹੈ ਵੇਰੋ ਕੋਈ ਨਹੀਂ। 24 ਨੰਬਰ, ਸਟਾਪ ਦਾ ਨਿਸ਼ਾਨ ਹੈ, il segnale raffigurato, ਨਿਸ਼ਾਨ ਦਿਖਾਇਆ ਗਿਆ, ਇਹ utilizzato di norma, ਕਹਿੰਦਾ ਇਹ ਉੱਥੇ ਇਸਤੇਮਾਲ ਹੁੰਦਾ ਹੈ negli incroci, ਉਹਨਾਂ ਚੌਕਾਂ ਦੇ ਵਿੱਚ, di particolare pericolosità, ਜਿੱਥੇ ਕੋਈ ਖਾਸ ਖਤਰਾ ਹੁੰਦਾ ਹੈ ਵੇਰੋ ਜੀ, ਜਿੱਥੇ ਖਤਰਨਾਕ ਪੁਆਇੰਟ ਹੁੰਦਾ, ਖਤਰਨਾਕ ਚੌਕ ਹੁੰਦਾ, ਉੱਥੇ ਇਹ ਨਿਸ਼ਾਨ ਇਸਤੇਮਾਲ ਹੁੰਦਾ ਹੈ। particolare ਆ ਗਿਆ ਜੀ sempre ਵੇਰੋ ਤੇ 5 ਫਾਲਸੋ ਨੇ। 5 ਨੰਬਰ, ਬੂਤ ਦਾ ਨਿਸ਼ਾਨ ਆ ਗਿਆ, il segnale raffigurato indica, ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ un posto di pronto soccorso, ਵੀ pronto soccorso ਵਾਲੀ ਜਗ੍ਹਾ ਹੈ raggiungibile per telefono, ਜਿੱਥੇ ਤੁਸੀਂ ਪਹੁੰਚ ਸਕਦੇ ਹੋ ਟੈਲੀਫੋਨ ਵਾਸਤੇ। ਫਾਲਸੋ ਜੀ। 26 ਨੰਬਰ, la distanza minima di sicurezza, ਜਿਹੜਾ ਘੱਟੋ ਘੱਟ ਫਾਸਤੀ ਫਾਸਲਾ ਹੈ, se si viaggia a 130 km all'ora, ਅਗਰ ਤੁਸੀਂ 130 ਦੀ ਸਪੀਡ ਤੇ ਚੱਲਦੇ ਹੋ, deve essere di circa 20 metri, ਕਹਿੰਦਾ ਫਿਰ ਘੱਟੋ ਘੱਟ ਤੁਹਾਡਾ 20 ਮੀਟਰ ਡਿਸਟੈਂਸ ਹੋਣਾ ਚਾਹੀਦਾ ਹੈ। ਫਾਲਸੋ। 27 ਨੰਬਰ, nell'incrocio rappresentato in figura, ਵਾਲਾ ਚੌਕ ਤਸਵੀਰ ਦਿਖਾਇਆ ਗਿਆ, ਇਹਦੇ ਵਿੱਚ il veicolo B, ਜਿਹੜੀ B ਗੱਡੀ ਹੈ, ਆਪ la presidenza sul veicolo D, ਕਹਿੰਦਾ ਇਹਦੀ D ਗੱਡੀ ਦੇ ਉੱਤੇ ਪਹਿਲੇ। ਫਾਲਸੋ ਜੀ, ਫਾਲਸੋ ਕੀਤੀ ਹੈ, ਤਸਵੀਰ ਤੁਸੀਂ ਹੋ ਚੈੱਕ ਕਰ ਲਿਆ ਜੇ। 28 ਨੰਬਰ, il pannello in figura, pannello ਤਸਵੀਰ ਦੇ ਵਿੱਚ facilita individuazione della parte posteriore di autocarri, ਕਹਿੰਦਾ ਟਰੱਕਾਂ ਦੇ ਪਿਛਲੇ ਹਿੱਸੇ ਦੀ ਪਹਿਚਾਣ ਕਰਾਉਣ ਵਿੱਚ ਇੱਕ ਆਸਾਨੀ ਪੈਦਾ ਕਰਦੀ ਹੈ, con massa pieno carico superiore, ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੋਵੇ, a 3,5 ਤੋਂ ਲਾ ਕੇ 3.5 ਟਨ ਤੋਂ ਵੇਰੋ ਜੀ। 29 ਨੰਬਰ, percorrendo un lungo tunnel o traforo, ਕਹਿੰਦਾ ਇੱਕ ਲੰਬੀ ਸੁਰੰਗ ਦੇ ਵਿੱਚ ਚੱਲ ਰਹੇ ਹੋ, in caso di formazione di lunghe file di veicoli, ਉਹ ਸੂਰਜ ਜਦੋਂ ਗੱਡੀਆਂ ਦੀਆਂ ਲੰਮੀਆਂ ਲਾਈਨਾਂ ਬਣ ਜਾਣ, ਇਹ opportuno, ਕਹਿੰਦਾ ਫਿਰ ਤੁਹਾਨੂੰ ਚਾਹੀਦਾ aumentare la distanza di sicurezza, ਫਾਸਲਾ ਵਧਾ ਲਵੋ, per scongiurare, ਬਚਣੇ ਦੇ ਲਈ, in caso di incendio, ਉਹ ਸੂਰਜ ਜਦੋਂ ਅੱਗ ਲੱਗ ਜਾਵੇ, il rapido propagarsi delle fiamme, ਕਹਿੰਦਾ ਸ਼ੋਲਿਆਂ ਨੂੰ ਜਲਦੀ ਨਾਲ ਅੱਗੇ ਵਧਣੇ ਤੋਂ ਬਚਣੇ ਦੇ ਲਈ ਕੀ ਕਰੋ, ਡਿਸਟੈਂਸਾਂ ਵਧਾ ਲਵੋ ਵੇਰੋ ਜੀ। 3 ਨੰਬਰ, ਅੱਛਾ ਜੀ, ਜਿਹੜਾ ਉੱਤੇ ਸਵਾਲ ਆਏਗਾ ਸੀ, ਇਹ ਵੀ ਕਾਫੀ ਦਫਾ ਹੁੰਦਾ ਪਿਆ ਸਵਾਲ ਦੇ ਵਿੱਚ, ਐਗਜ਼ਾਮ ਵਿੱਚ, ਤੇ ਇਹ ਵੀ ਆਪਣਾ ਕਲੀਅਰ ਕਰ ਲੈਣਾ ਹੈ, ਮਤਲਬ ਪੂਰਾ ਪੇਜ ਕਲੀਅਰ ਕਰਨਾ ਹੈ। 3 ਨੰਬਰ, per diminuire l'inquinamento dell'aria, ਕਹਿੰਦਾ ਹਵਾ ਦੀ ਪੋਲੂਸ਼ਨ ਘਟਾਉਣੇ ਦੇ ਲਈ, provocato dai veicoli, ਜਿਹੜੀ ਗੱਡੀਆਂ ਦੀ ਵਜ੍ਹਾ ਤੋਂ ਹੁੰਦੀ ਹੈ, bisogna sostituire il filtro dell'olio, ਕਹਿੰਦਾ ਆਇਲ ਵਾਲਾ ਫਿਲਟਰ ਚੇਂਜ ਕਰੋ, ad ogni cambio di stagione, ਹਰ ਜਦੋਂ ਮੌਸਮ ਚੇਂਜ ਹੁੰਦਾ ਹੈ, ਕਹਿੰਦਾ ਉਦੋਂ ਇਹ ਆਇਲ ਵਾਲਾ ਫਿਲਟਰ ਚੇਂਜ ਕਰੋ। ਫਾਲਤੂ ਜੀ, ਮੌਸਮ ਦਾ ਕੋਈ ਤਲਕ ਨਹੀਂ ਇਹਦਾ।